ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਸੇਂਟ ਲੁਈਸ ਤੋਂ ਹੈ। ਅਮਰੀਕਾ ਦੇ ਸੇਂਟ ਲੁਈਸ ਦੇ ਵਿੱਚ ਇੱਕ ਇੱਕ ਵਾਰ ਫਿਰ ਤੋਂ ਜਿਹੜੀ ਮਾਸ ਸ਼ੂਟਿੰਗ ਦੀ ਘਟਨਾ ਵਾਪਰੀ ਹੈ। ਟੀਨਏਜਰ ਮੁੰਡੇ ਦੀ ਇਹਦੇ ਵਿੱਚ ਜਾਨ ਚਲੀ ਗਈ ਹੈ। 10 ਦੇ ਕਰੀਬ ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਗਏ ਨੇ। ਇਹਨਾਂ ਜ਼ਖਮੀਆਂ ਦੇ ਵਿੱਚ ਜ਼ਿਆਦਾਤਰ ਜਿਹੜੇ ਉਮਰ ਆ ਲੋਕਾਂ ਦੀ, ਉਹਨਾਂ ਦੀ 15 ਤੋਂ ਲੈ ਕੇ 19 ਸਾਲ ਦੇ ਵਿੱਚ ਹੀ ਦੱਸੀ ਗਈ ਹੈ। ਇੱਕ 17 ਸਾਲ ਦੀ ਕੁੜੀ ਦੀ ਹਾਲਤ ਜਿਹੜੀ ਆ ਉਹ ਕਾਫੀ ਗੰਭੀਰ ਦੱਸੀ ਗਈ ਹੈ। ਗੋਲੀਬਾਰੀ ਜਦੋਂ ਮਾਫ਼ ਕਰਨਾ, ਜਦੋਂ ਗੋਲੀਆਂ ਚੱਲੀਆਂ ਸਨ, ਜਦੋਂ ਇਹ ਵਾਰਦਾਤ ਵਾਪਰੀ ਹੈ, ਤਾਂ ਉਦੋਂ ਬਚਣ ਦੇ ਲਈ ਇਹ ਕੁੜੀ ਜਿਹੜੀ ਆ ਉਦੋਂ ਪੌੜੀਆਂ ਤੋਂ ਭੱਜਦੀ ਸੀ ਤੇ ਇਹ ਡਿੱਗ ਪਈ ਸੀ। CNN ਨੇ ਰਿਪੋਰਟ ਕੀਤਾ ਹੈ ਕਿ ਅਮਰੀਕੀ ਸਮੇਂ ਦੇ ਮੁਤਾਬਕ 1 ਵਜੇ ਸਵੇਰੇ ਪਾਰਟੀ ਹੋ ਰਹੀ ਸੀ ਤੇ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਜਿਹੜੇ ਹਥਿਆਰ ਬਰਾਮਦ ਕੀਤੇ ਆ। AR-15 ਸਕਾਈਸ ਰਾਈਫਲ ਤੇ ਜਿਹੜੀ ਹੈ ਇੱਕ ਹੈਂਡਗਨ ਵੀ ਜਿਹੜੀ ਇੱਥੋਂ ਬਰਾਮਦ ਕੀਤੀ ਗਈ ਆ। ਹੁਣ ਪੁਲਿਸ ਪਾਰਟੀ ਇਹ ਜਿਹੜੀ ਜਿਹਨੇ ਪਾਰਟੀ ਰੱਖੀ ਸੀ ਉਸ ਨੂੰ ਪ੍ਰਬੰਧਕ ਨੂੰ ਲੱਭ ਰਹੀ ਆ। ਪਤਾ ਲੱਗਿਆ ਹੈ ਕਿ ਇਹਦੇ ਕੋਲੇ ਬਿਲਡਿੰਗ ਦਾ ਮਾਲਕਾਨਾ ਹੱਕ ਆ ਜਿੱਥੇ ਇਹ ਵਾਰਦਾਤ ਵਾਪਰੀ, ਜਿੱਥੇ ਸ਼ੂਟਿੰਗ ਹੋਈ ਹੈ। ਨਾਲ ਹੀ ਨਾਲ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਬੰਦਿਆਂ ਨੇ ਇਹ ਪਾਰਟੀ ਰੱਖੀ ਸੀ ਉੱਥੇ ਜਿਹੜਾ ਉਹ ਬੰਦਾ ਜਿਹੜਾ ਹੁਣ ਫਰਾਰ ਦੱਸਿਆ ਗਿਆ। ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਹ ਮਾਸ ਸ਼ੂਟਿੰਗ ਦੀ ਜਿਹੜੀ ਵਾਰਦਾਤ ਹੈ ਕਿਵੇਂ ਵਾਪਰੀ, ਕੀ ਪਾਰਟੀ ਕਰ ਰਹੇ ਲੋਕਾਂ ਦੇ ਵਿੱਚ ਕੋਈ ਆਪਸ ਵਿੱਚ ਅਣਬਣ ਹੋਈ ਹੈ ਜਾਂ ਇਸੇ ਦਰਮਿਆਨ ਉਹਨਾਂ ਦੇ ਉੱਤੇ ਕਿਸੇ ਨੇ ਹਮਲਾ ਕੀਤਾ ਹੈ, ਜਾਂ ਹਮਲਾ ਕੀਤਾ ਤਾਂ ਕਿਉਂ ਕੀਤਾ, ਇਹਦੇ ਕਰਕੇ ਜਿਹੜਾ ਉਹ ਹਾਲੇ ਤੱਕ ਨਹੀਂ ਹੋਇਆ। ਪਰ ਇੱਥੇ ਜ਼ਿਕਰ ਕਰਦੇ ਚੱਲੀਏ ਕਿ ਅਮਰੀਕਾ ਦੇ ਵਿੱਚ ਗਨ ਦੇ ਨਾਲ ਹੋਣ ਵਾਲੀਆਂ ਜਿਹੜੇ ਕਤਲ ਆ ਉਹ ਸਭ ਤੋਂ ਅੱਗੇ ਆ, ਸਭ ਤੋਂ ਵੱਧ ਵਰਲਡ ਦੇ ਵਿੱਚ ਗਿਣੇ ਜਾਂਦੇ ਆ। 79% ਜਿਹੜੇ ਕਤਲ ਆ ਅਮਰੀਕਾ ਦੇ ਵਿੱਚ ਗਨ ਦੇ ਨਾਲ ਹੁੰਦੇ ਆ। ਕੈਨੇਡਾ ਦੇ ਵਿੱਚ 37%। ਆਸਟ੍ਰੇਲੀਆ ਨੇ ਹਾਲਾਂਕਿ ਕੁਛ ਹੱਦ ਤੱਕ ਲਗਾਮ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ 13% ਲੋਕ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ 13% ਲੋਕਾਂ ਦੀ ਗਨ ਦੇ ਨਾਲ ਹੀ ਹੈ ਤੇ ਬ੍ਰਿਟੇਨ ਦੇ ਵਿੱਚ 4% ਹੈ। ਅਮਰੀਕਾ ਦੀ ਆਬਾਦੀ ਬਾਰੇ ਕਿਹਾ ਜਾਂਦਾ ਕਿ ਇੱਥੇ 33 ਕਰੋੜ ਆਬਾਦੀ ਤੋਂ ਜ਼ਿਆਦਾ ਤੇ ਇੱਥੇ 40 ਕਰੋੜ ਤੋਂ ਵੀ ਵੱਧ ਜਿਹੜੀਆਂ ਬੰਦੂਕਾਂ ਨੇ ਲੋਕਾਂ ਦੇ ਕੋਲੇ। ਜੀ। 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 ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਸੇਂਟ ਲੁਈਸ ਤੋਂ ਹੈ। ਅਮਰੀਕਾ ਦੇ ਸੇਂਟ ਲੁਈਸ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਮਾਸ ਸ਼ੂਟਿੰਗ ਦੀ ਘਟਨਾ ਵਾਪਰੀ ਹੈ। ਟੀਨਏਜਰ ਮੁੰਡੇ ਦੀ ਇਹਦੇ ਵਿੱਚ ਜਾਨ ਚਲੀ ਗਈ ਹੈ। 10 ਦੇ ਕਰੀਬ ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਗਏ ਨੇ। ਇਹਨਾਂ ਜ਼ਖਮੀਆਂ ਦੇ ਵਿੱਚ ਜ਼ਿਆਦਾਤਰ ਜਿਹੜੇ ਉਮਰ ਆ ਲੋਕਾਂ ਦੀ, ਉਹਨਾਂ ਦੀ 15 ਤੋਂ ਲੈ ਕੇ 19 ਸਾਲ ਦੇ ਵਿੱਚ ਹੀ ਦੱਸੀ ਗਈ ਹੈ। ਇੱਕ 17 ਸਾਲ ਦੀ ਕੁੜੀ ਦੀ ਹਾਲਤ ਜਿਹੜੀ ਆ ਉਹ ਕਾਫੀ ਗੰਭੀਰ ਦੱਸੀ ਗਈ ਹੈ। ਗੋਲੀਬਾਰੀ ਜਦੋਂ ਮਾਫ਼ ਕਰਨਾ, ਜਦੋਂ ਗੋਲੀਆਂ ਚੱਲੀਆਂ ਸਨ, ਜਦੋਂ ਇਹ ਵਾਰਦਾਤ ਵਾਪਰੀ ਹੈ, ਤਾਂ ਉਦੋਂ ਬਚਣ ਦੇ ਲਈ ਇਹ ਕੁੜੀ ਜਿਹੜੀ ਆ ਉਦੋਂ ਪੌੜੀਆਂ ਤੋਂ ਭੱਜਦੀ ਸੀ ਤੇ ਇਹ ਡਿੱਗ ਪਈ ਸੀ। CNN ਨੇ ਰਿਪੋਰਟ ਕੀਤਾ ਹੈ ਕਿ ਅਮਰੀਕੀ ਸਮੇਂ ਦੇ ਮੁਤਾਬਕ 1 ਵਜੇ ਸਵੇਰੇ ਪਾਰਟੀ ਹੋ ਰਹੀ ਸੀ ਤੇ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਜਿਹੜੇ ਹਥਿਆਰ ਬਰਾਮਦ ਕੀਤੇ ਆ। AR-15 ਸਕਾਈਸ ਰਾਈਫਲ ਤੇ ਜਿਹੜੀ ਹੈ ਇੱਕ ਹੈਂਡਗਨ ਵੀ ਜਿਹੜੀ ਇੱਥੋਂ ਬਰਾਮਦ ਕੀਤੀ ਗਈ ਆ। ਹੁਣ ਪੁਲਿਸ ਪਾਰਟੀ ਇਹ ਜਿਹੜੀ ਜਿਹਨੇ ਪਾਰਟੀ ਰੱਖੀ ਸੀ ਉਸ ਨੂੰ ਪ੍ਰਬੰਧਕ ਨੂੰ ਲੱਭ ਰਹੀ ਆ। ਪਤਾ ਲੱਗਿਆ ਹੈ ਕਿ ਇਹਦੇ ਕੋਲੇ ਬਿਲਡਿੰਗ ਦਾ ਮਾਲਕਾਨਾ ਹੱਕ ਆ ਜਿੱਥੇ ਇਹ ਵਾਰਦਾਤ ਵਾਪਰੀ, ਜਿੱਥੇ ਸ਼ੂਟਿੰਗ ਹੋਈ ਹੈ। ਨਾਲ ਹੀ ਨਾਲ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਬੰਦਿਆਂ ਨੇ ਇਹ ਪਾਰਟੀ ਰੱਖੀ ਸੀ ਉੱਥੇ ਜਿਹੜਾ ਉਹ ਬੰਦਾ ਜਿਹੜਾ ਹੁਣ ਫਰਾਰ ਦੱਸਿਆ ਗਿਆ। ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਹ ਮਾਸ ਸ਼ੂਟਿੰਗ ਦੀ ਜਿਹੜੀ ਵਾਰਦਾਤ ਹੈ ਕਿਵੇਂ ਵਾਪਰੀ, ਕੀ ਪਾਰਟੀ ਕਰ ਰਹੇ ਲੋਕਾਂ ਦੇ ਵਿੱਚ ਕੋਈ ਆਪਸ ਵਿੱਚ ਅਣਬਣ ਹੋਈ ਹੈ ਜਾਂ ਇਸੇ ਦਰਮਿਆਨ ਉਹਨਾਂ ਦੇ ਉੱਤੇ ਕਿਸੇ ਨੇ ਹਮਲਾ ਕੀਤਾ ਹੈ, ਜਾਂ ਹਮਲਾ ਕੀਤਾ ਤਾਂ ਕਿਉਂ ਕੀਤਾ, ਇਹਦੇ ਕਰਕੇ ਜਿਹੜਾ ਉਹ ਹਾਲੇ ਤੱਕ ਨਹੀਂ ਹੋਇਆ। ਪਰ ਇੱਥੇ ਜ਼ਿਕਰ ਕਰਦੇ ਚੱਲੀਏ ਕਿ ਅਮਰੀਕਾ ਦੇ ਵਿੱਚ ਗਨ ਦੇ ਨਾਲ ਹੋਣ ਵਾਲੀਆਂ ਜਿਹੜੇ ਕਤਲ ਆ ਉਹ ਸਭ ਤੋਂ ਅੱਗੇ ਆ, ਸਭ ਤੋਂ ਵੱਧ ਵਰਲਡ ਦੇ ਵਿੱਚ ਗਿਣੇ ਜਾਂਦੇ ਆ। 79% ਜਿਹੜੇ ਕਤਲ ਆ ਅਮਰੀਕਾ ਦੇ ਵਿੱਚ ਗਨ ਦੇ ਨਾਲ ਹੁੰਦੇ ਆ। ਕੈਨੇਡਾ ਦੇ ਵਿੱਚ 37%। ਆਸਟ੍ਰੇਲੀਆ ਨੇ ਹਾਲਾਂਕਿ ਕੁਛ ਹੱਦ ਤੱਕ ਲਗਾਮ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ 13% ਲੋਕ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ 13% ਲੋਕਾਂ ਦੀ ਗਨ ਦੇ ਨਾਲ ਹੀ ਹੈ ਤੇ ਬ੍ਰਿਟੇਨ ਦੇ ਵਿੱਚ 4% ਹੈ। ਅਮਰੀਕਾ ਦੀ ਆਬਾਦੀ ਬਾਰੇ ਕਿਹਾ ਜਾਂਦਾ ਕਿ ਇੱਥੇ 33 ਕਰੋੜ ਆਬਾਦੀ ਤੋਂ ਜ਼ਿਆਦਾ ਤੇ ਇੱਥੇ 40 ਕਰੋੜ ਤੋਂ ਵੀ ਵੱਧ ਜਿਹੜੀਆਂ ਬੰਦੂਕਾਂ ਨੇ ਲੋਕਾਂ ਦੇ ਕੋਲੇ। ਜੀ। ਜੀ।